ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਵਿਧਾਨ ਸਭਾ ਦੇ ਇਜਲਾਸ ਤੋਂ। ਕਹਿੰਦੇ ਜਿਹੜਾ 2 ਰੋਜ਼ਾ ਇਜਲਾਸ ਹੈ, ਇਹ ਹੜ੍ਹਾਂ ਦੀ ਕਿਹੜੇ ਨੁਕਤੇ ਤੋਂ ਸਮੀਖਿਆ ਕਰੂਗਾ? ਨੁਕਤੇ ਕਾਫੀ ਨੇ, ਪੱਖ ਕਈ ਨੇ ਜਿਨ੍ਹਾਂ ਤੇ ਉੱਤੇ ਸਮੀਖਿਆ ਹੋਣੀ ਚਾਹੀਦੀ ਹੈ, ਪਰ ਜਿਹੜੀ ਕਾਵਾਂ ਰੌਲੀ ਪੈਂਦੀ ਹੈ ਵਿਧਾਨ ਸਭਾ ਦੇ ਵਿੱਚ, ਤੇ ਆਪਾਂ ਨੂੰ ਪਤਾ ਹੀ ਹੈ ਵੀ ਸਰਕਾਰ ਵਿਰੋਧੀ ਧਿਰਾਂ ਨੂੰ ਜਾਂ ਹੋਰ ਕਿੰਨੇ ਵਿਧਾਇਕਾਂ ਨੂੰ ਟਾਈਮ ਮਿਲਦਾ ਇਸ ਇਜਲਾਸ ਦੇ ਵਿੱਚ, ਕਿੰਨੇ ਕੁ ਨੁਕਤੇ ਵਿਚਾਰ ਸਕਦਾ ਹੈ ਤੁਹਾਡੇ ਮੁਤਾਬਕ? ਪ੍ਰਵੀਨ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਹੜ੍ਹਾਂ ਦੇ ਮਾਮਲੇ ਤੇ ਬਹੁਤ ਗੰਭੀਰ ਆ। ਕਦੇ ਗੁਪਤ ਬੈਠਕ, ਕਦੇ ਆਨਲਾਈਨ ਬੈਠਕ, ਕਦੇ ਅਫਸਰਾਂ ਦੀ ਬੈਠਕ, ਕਦੇ ਫੋਨ ਖੜਕਾਓ, ਕਦੇ ਇਹ ਦੱਸੋ ਜੀ ਕਿ ਮੈਨੂੰ ਜਵਾਕ ਦਾ ਫੋਨ ਆ ਗਿਆ, ਮੈਂ ਕਿਤਾਬਾਂ ਲੈ ਕੇ ਦੇਤੀਆਂ, ਮੁੱਖ ਮੰਤਰੀ ਸਾਹਿਬ ਕਹਿੰਦੇ। ਸੋ ਬੜੇ ਤਰ੍ਹਾਂ ਦੇ ਪਹਿਲੂ ਦਿਖਾਵੇ ਲਈ, ਹੁਣ ਪ੍ਰਗਟਾਵੇ ਲਈ ਬਹੁਤ ਕੁਝ ਹੋ ਰਿਹਾ ਜੀ। ਉਸੇ ਚੋਂ ਸਰਕਾਰ ਨੇ ਇੱਕ ਸੁਨੇਹਾ ਪੰਜਾਬ ਨੂੰ ਦੇਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਅਸੀਂ 4 ਦਿਨ ਦਾ ਇਜਲਾਸ ਸੱਦ ਲਿਆ ਹੜ੍ਹਾਂ ਦੇ ਮਾਮਲੇ ਤੇ। ਮਤਲਬ 26 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ ਅਸੀਂ ਹੜ੍ਹਾਂ ਦੇ ਮਸਲੇ ਨੂੰ ਸਮੀਖਿਆ ਕਰਾਂਗੇ। ਇਹਦੇ ਵਿੱਚ ਕੀ ਕੀ ਹੋਇਆ, ਹੜ੍ਹਾਂ ਚੋਂ ਕਿਵੇਂ ਨਿਕਲਿਆ ਜਾਵੇ, ਮੁੜ ਵਸੇਵਾ ਕਿਵੇਂ ਹੋਵੇ, ਹੈ ਨਾ, ਸੂਬੇ ਦੇ ਜਿਹੜੇ ਫੰਡ ਨੇ ਉਹ ਕਿਵੇਂ ਕੇਂਦਰ ਤੋਂ ਮਨਜ਼ੂਰ ਕਰਾਏ ਜਾਣ, ਕਿਵੇਂ ਰਿਲੀਜ਼ ਕੀਤੇ ਜਾਣ, ਉਹਦੇ ਲਈ ਜੀ ਅਸੀਂ ਸਾਰਾ ਮੰਥਨ ਕਰਨਾ। 4 ਦਿਨ ਦਾ ਬੁਲਾਇਆ। ਜਦੋਂ ਗੌਰ ਨਾਲ ਦੇਖੋ ਤਾਂ ਉਹ 2 ਦਿਨ ਦਾ। 26 ਤਰੀਕ ਨੂੰ ਸ਼ੁੱਕਰਵਾਰ ਹੈ ਜੀ, 27 28 ਸ਼ਨੀ ਐਤਵਾਰ ਦੀ ਛੁੱਟੀ ਆ ਜਾਣੀ ਹੈ, ਤੇ ਫਿਰ 29 ਤਰੀਕ ਆ। ਮਤਲਬ 2 ਦਿਨ ਚੱਲਣਾ, ਉਹ ਵੀ ਲਗਾਤਾਰਤਾ ਚ ਨਹੀਂ ਹੈਗਾ, ਉਹਦੇ ਵਿਚਾਲੇ ਵੀ 2 ਦਿਨ ਛੁੱਟੀਆਂ ਨੇ। ਸੋ ਇਸ ਲਈ ਉਹ ਮਾਹੌਲ ਵੀ ਨਹੀਂ ਉਵੇਂ ਫਿਰ ਬਣਦਾ ਹੁੰਦਾ ਜਦੋਂ ਲਗਾਤਾਰਤਾ ਚ ਨਾ ਹੋਵੇ। ਬਿਲਕੁਲ। ਹੁਣ ਦੂਸਰਾ ਪੱਖ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ, ਬਿਲਕੁਲ ਜੀ, ਜੇ ਸੱਚਮੁੱਚ ਪੰਜਾਬ ਦੇ ਚੁਣੇ ਹੋਏ ਵਿਧਾਇਕ ਇਸ ਮਸਲੇ ਤੇ ਮੰਥਨ ਕਰਕੇ ਕੋਈ ਰਾਹ ਕੱਢਣਾ ਚਾਹੁਣ ਤਾਂ ਕੋਈ ਔਖਾ ਨਹੀਂ। ਇਸ ਵਿਧਾਨ ਸਭਾ ਦੇ ਸੈਸ਼ਨ ਚੋਂ ਨਿਕਲ ਕੇ ਇੱਕ ਇਕੱਠੀ ਬੱਸ ਭਰ ਕੇ ਦਿੱਲੀ ਨੂੰ ਜਾਣ ਤੇ ਨਰਿੰਦਰ ਮੋਦੀ ਨੂੰ ਕਹਿਣ ਕਿ 12,000 ਕਰੋੜ ਸਾਡੇ ਖਾਤਿਆਂ 'ਚ ਬੋਲਦਾ। ਉਹ ਤੁਹਾਨੂੰ ਵੀ ਪਤਾ, ਅਕਾਲੀ ਬੀਜੇਪੀ 'ਚ ਤੁਹਾਡੇ ਵੀ ਭਾਈਵਾਲ ਸੀ, ਜਿਨ੍ਹਾਂ ਸੂਬਿਆਂ 'ਚ ਤੁਹਾਡੀਆਂ ਸਰਕਾਰਾਂ, ਉਹਨਾਂ ਨੂੰ ਵੀ ਪਤਾ ਕਿ ਕੇਂਦਰ ਦੇ ਰਾਹੀਓ ਕਿਵੇਂ ਐਡਜਸਟ ਹੁੰਦਾ ਹੈ ਪੈਸਾ, ਕਿਵੇਂ ਲੋਨ 'ਚ ਤਬਦੀਲ ਹੁੰਦਾ ਹੈ, ਕਿਵੇਂ ਕਿੱਧਰ ਸ਼ਿਫਟ ਹੁੰਦਾ, ਸਾਰਾ ਪਤਾ ਤੁਹਾਨੂੰ ਜੀ। ਪਰ ਤੁਸੀਂ ਫੌਰੀ ਰਾਹਤ ਲਈ ਸੂਬੇ ਲਈ ਕੁਝ ਕਰੋ। ਕੇਂਦਰ ਦੀਆਂ ਜਿਹੜੀਆਂ ਟੀਮਾਂ ਆਈਆਂ ਸੀ, ਉਹਨਾਂ ਨੇ ਰਿਪੋਰਟ ਸੌਂਪੀ ਹੈ ਕੇਂਦਰ ਨੂੰ। ਠੀਕ ਹੈ ਜੀ। ਉਸ ਰਿਪੋਰਟ ਦੇ ਆਧਾਰ ਦੇ ਉੱਤੇ ਕੇਂਦਰ ਨੂੰ ਇਹ ਕਿਹਾ ਗਿਆ ਕਿ ਜੀ ਪੰਜਾਬ ਦੇ ਵਿੱਚ ਅਤੀ ਗੰਭੀਰ ਆਫਤ ਹੈ। ਹੁਣ ਅਤੀ ਗੰਭੀਰ ਆਫਤ ਦੀ ਰਿਪੋਰਟ ਨੂੰ ਵੀ ਮਿਲਿਆ ਹੋਇਆ ਕੇਂਦਰ ਕੋਲ 24 ਘੰਟੇ ਤੋਂ ਉੱਪਰ ਵਕਫਾ ਹੋ ਗਿਆ, ਪਰ ਨਰਿੰਦਰ ਮੋਦੀ ਜੀ ਦਾ ਜਾਂ ਸਰਕਾਰ ਦਾ ਕੋਈ ਅਧਿਕਾਰਤ ਪੀਐਮ ਹਾਊਸ ਦਾ ਕੋਈ ਟਵੀਟ ਨਹੀਂ ਅਜੇ ਤੱਕ ਆਇਆ, ਕੋਈ ਬਿਆਨ ਨਹੀਂ ਆਇਆ ਕਿ ਹਾਂ ਅਸੀਂ ਇਸ ਨੂੰ ਰਾਸ਼ਟਰੀ ਆਪਦਾ ਐਲਾਨਦੇ ਹਾਂ। ਬਿਲਕੁਲ ਸਹੀ ਹੈ, ਬਿਲਕੁਲ। ਜਿਹੀ ਜਿਹਨਾਂ ਦੀ ਮਨਸ਼ਾ ਤੋਂ ਲੱਗਦਾ ਉਹੇ ਜਿਹੇ ਚ ਇਹ ਵਿਧਾਨ ਸਭਾ ਦੇ ਮੈਂਬਰ ਉੱਥੇ ਜਾਣ। ਸਾਡੇ 13 ਮੈਂਬਰ ਪਾਰਲੀਮੈਂਟ ਨੇ, 7 ਰਾਜ ਸਭਾ ਦੇ ਮੈਂਬਰ ਨੇ, ਉਹ ਇਕੱਠੇ ਹੋ ਕੇ ਬੈਠਣ ਉੱਥੇ। ਜਦੋਂ ਤੱਕ ਤੁਸੀਂ ਇਸ ਮਸਲੇ ਤੇ ਏਕਤਾ ਨਹੀਂ ਦਿਖਾਉਂਦੇ ਤਦ ਤੱਕ ਕੁਝ ਨਹੀਂ। ਤੁਸੀਂ ਪੰਜਾਬ ਦਾ ਕੇਸ ਰੱਖੋ, ਨਾ ਕਿ ਆਪਣੀ ਪਾਰਟੀਆਂ ਦਾ। ਬਿਲਕੁਲ ਸਹੀ। ਹੁਣ ਵਿਧਾਨ ਸਭਾ ਦੇ ਵਿੱਚ ਇਹ ਸਮੀਖਿਆ ਕਰਨਗੇ ਜੀ। ਪਿਛਲੀ ਵਾਰ ਹੜ੍ਹ ਆਇਆ ਸੀ ਜੀ ਬਾਦਲਾਂ ਦੇ ਟਾਈਮ ਜੀ, ਹੈ ਨਾ, ਇਹ ਜੀ ਕੈਪਟਨ ਦੇ ਟਾਈਮ ਆਇਆ ਸੀ ਜੀ, ਇਹ ਤਾਂ ਮਹਿਲ 'ਚ ਸੁੱਤਾ ਰਿਹਾ ਜੀ, ਇਹ ਤਾਂ ਬਾਹਰ ਹੀ ਨਿਕਲਿਆ ਜੀ, ਹੈ ਨਾ, ਬਾਦਲ ਸਾਹਿਬ ਨੇ ਤਾਂ ਸੰਗਤ ਦਰਸ਼ਨ ਲਾਤਾ ਸੀ ਪੈਸਾ। ਠੀਕ ਹੈ ਜਨਾਬ, ਤੁਹਾਨੂੰ ਟੋਟਕੇ ਬਣਾਉਣੇ ਆਉਂਦੇ ਆ, ਤੁਹਾਨੂੰ ਨਾਅਰੇ ਘੜਨੇ ਆਉਂਦੇ ਆ, ਹੈ ਨਾ, ਤੁਹਾਨੂੰ ਤੰਜ ਕੱਸਣੇ ਆਉਂਦੇ ਆ, ਕਸੋ। ਪਰ ਤੁਸੀਂ ਆਪਣੇ 3.5 ਸਾਲ 'ਚ ਕੀ ਕੀਤਾ ਇਹਨਾਂ ਹੜ੍ਹਾਂ ਨੂੰ ਰੋਕਣ ਲਈ, ਇਹ ਦੱਸ ਦਿਓ। ਬਿਲਕੁਲ ਸਹੀ ਹੈ। ਘੱਟੋ ਘੱਟ ਇਹ ਵੀ ਜ਼ਰੂਰ ਦੱਸ ਦਿਓ ਕਿ ਤੁਸੀਂ ਹੁਣ ਕਿਉਂ ਇਹ ਨੀਤੀ ਬਣਾ ਰਹੇ ਹੋ ਜੀ ਕਿ ਦਰਿਆਵਾਂ ਦੇ ਵਿੱਚੋਂ ਜਿੱਥੋਂ ਨਾ ਬਹਿਣ ਬਹਿੰਦਾ ਜੀ, ਉੱਥੋਂ ਅਸੀਂ ਪੁਲੀਆਂ ਦੇ ਥੱਲਿਓਂ ਸਫਾਈ ਕਰਾਵਾਂਗੇ ਜੀ। ਅਸੀਂ ਜਿਹੜਾ ਪੈਸਾ ਗੋਇਲ ਸਾਹਿਬ ਕਹਿੰਦੇ ਸੀ ਅਸੀਂ ਇੰਨਾ ਲਾਤਾ, ਫਿਰ ਹਿਸਾਬ ਲੈ ਲਿਓ ਗੋਇਲ ਸਾਹਿਬ ਤੋਂ ਕਿ ਕਿੱਥੇ ਆ ਉਹ ਵੀ ਸਹੀ ਸਫਾਈਆਂ ਵਾਲਾ। ਤੇ ਹੁਣ ਤੁਸੀਂ ਗੱਲਾਂ ਕਰ ਰਹੇ ਹੋ ਦਰਿਆਵਾਂ ਦੇ ਵਿੱਚੋਂ ਗਾਂਦ ਕੱਢਣ ਦੀ, ਦਰਿਆਵਾਂ ਚੋਂ ਸਿਲਟ ਕੱਢਣ ਦੀ, ਦਰਿਆਵਾਂ ਚੋਂ ਘਾਹ ਫੂਸ ਕੱਢਣ ਦੀ ਜੀ। ਜਨਾਬ, ਸਮੀਖਿਆ ਤਾਂ ਡੈਮਾਂ ਦੀ ਕਰਨੀ ਹੈ। ਸਹੀ ਹੈ, ਸਹੀ ਹੈ, ਬਿਲਕੁਲ। ਮਸਲਾ ਡੈਮਾਂ ਦੇ ਕੰਟਰੋਲ ਦੀ ਕਰਨੀ ਚਾਹੀਦੀ ਹੈ। ਸੋ ਸਵਾਲ ਤਾਂ ਉੱਥੇ ਖੜਾ ਹੈ ਕਿ ਕੀ ਤੁਸੀਂ ਕੋਈ ਅਜਿਹਾ ਬਿੱਲ, ਅਜਿਹਾ ਮਤਾ, ਅਜਿਹਾ ਕੋਈ ਕਾਨੂੰਨ ਘਾੜਾ, ਅਜਿਹਾ ਕੋਈ ਕਮਿਸ਼ਨ ਬਣਾਉਣ ਲਈ ਪਹਿਲ ਕਦਮੀ ਕਰੋਗੇ ਕਿ ਲਿਆਓ ਵੀ ਜ਼ਿੰਮੇਵਾਰੀ ਤਾਂ ਤੈਅ ਕਰੀਏ ਕਿਸੇ ਦੀ, ਕੋਈ ਤਾਂ ਜ਼ਿੰਮੇਵਾਰ ਹੋਊਗਾ ਨਾ। ਦਿੱਲੀ ਦੀਆਂ ਟੀਮਾਂ ਆਈਆਂ ਤਾਂ ਪੰਜਾਬ ਦੀ ਬੀਜੇਪੀ ਨੇ ਸ਼ਿਕਾਇਤ ਲਾਈ, ਦਿੱਲੀ ਵਾਲਾ ਕੇਂਦਰੀ ਮੰਤਰੀ ਆ ਸ਼ਿਵਰਾਜ ਚੌਹਾਨ ਤਾਂ ਪੰਜਾਬ ਦੀ ਬੀਜੇਪੀ ਨੇ ਸ਼ਿਕਾਇਤ ਲਾਈ, ਪ੍ਰਧਾਨ ਮੰਤਰੀ ਆ ਗਿਆ ਤਾਂ ਸ਼ਿਕਾਇਤ ਲਾਈ ਕਿ ਮਾਈਨਿੰਗ ਕਰਕੇ ਆ ਜੀ। ਮਾਈਨਿੰਗ ਸਾਰੇ ਕਾਰਨਾਂ 'ਚ ਇੱਕ ਕਾਰਨ ਹੈ, ਕੁੱਲ ਕਾਰਨ ਮਾਈਨਿੰਗ ਨਹੀਂ ਗਾ ਹੜ੍ਹ ਦਾ। ਪਰ ਮੈਂ ਕਿਹਾ ਬੀਜੇਪੀ ਇਸੇ ਤੇ ਰਿਪੋਰਟ ਪੇਸ਼ ਕਰ ਦਵੇ ਮਾਈਨਿੰਗ ਤੇ।
ਕਿ ਜਦੋਂ ਅਸੀਂ ਮਲਾਈ ਖਾਂਦੇ ਸੀ ਭਾਈਵਾਲ ਹੁੰਦੇ ਆ ਜੀ, ਜਦ ਇੰਨਾ ਹਿਸਾਬ ਕਿਤਾਬ ਸੀ ਜੀ, ਕਾਂਗਰਸ ਦੇ ਟਾਈਮ ਇੰਨਾ ਹੋ ਗਿਆ, ਉਹਨਾਂ ਦੇ ਟਾਈਮ ਇੰਨਾ ਹੋ ਗਿਆ, ਉਹਦੀ ਰਿਪੋਰਟ ਰੱਖ ਦੇਣ। ਸਹੀ ਹੈ। ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਕੁਦਰਤ ਮੂਹਰੇ ਕਿਹਦਾ ਜ਼ੋਰ ਚੱਲਦਾ ਜੀ, ਕੁਦਰਤੀ ਆਫਤ ਹੈ। ਮੁੱਖ ਮੰਤਰੀ ਸਾਹਿਬ ਇਸ ਤੱਥ ਨੂੰ ਸਾਬਤ ਕਰਿਓ ਕਿ ਇਹ ਕੁਦਰਤੀ ਆਫਤ ਸੀ, ਸਹੀ ਹੈ, ਜਾਂ ਮਨੁੱਖੀ ਆਫਤ ਸੀ, ਇਹ ਕੁਤਾਹੀ ਦੀ ਆਫਤ ਸੀ, ਜਾਂ ਸਾਜ਼ਿਸ਼ ਦੀ ਆਫਤ ਸੀ, ਕੀ ਸੀ। ਸਹੀ, ਇਸ ਦੇ ਉੱਤੇ ਕਰ ਲਓ ਚਰਚਾ। ਸੋ ਇਹ ਸਾਰੇ ਨੁਕਤੇ ਖੜੇ ਨੇ ਜੀ। ਮੁੱਖ ਮੰਤਰੀ ਸਾਹਿਬ ਨੇ ਮਿਸ਼ਨ ਸੰਧੂਰ ਐਲਾਨਿਆ ਤੇ ਉਹ ਮਿਸ਼ਨ ਸੰਧੂਰ ਦੀਆਂ ਸਾਰੇ ਅਖਬਾਰਾਂ ਦੇ ਵਿੱਚ ਇੱਕ ਪੰਨੇ ਦੀਆਂ ਇਸ਼ਤਿਹਾਰ ਛਪ ਗਏ। ਠੀਕ ਹੈ ਜੀ। ਟੈਲੀਵਿਜ਼ਨਾਂ ਤੇ ਐਡ ਆ ਗਈ। ਕੱਲ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਆਪਾਂ ਦਾਨੀ ਸੱਜਣਾ ਨੂੰ ਅਪੀਲ ਕੀਤੀ ਸੀ, 1000 ਤੋਂ ਉੱਪਰ ਦਾਨੀ ਸੱਜਣਾ ਨੇ ਦਾਨ ਕਰਤਾ। ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ, ਕਿਵੇਂ ਬਾਂਹ ਮਰੋੜ ਕੇ ਲਾਉਂਗੇ, ਸਾਨੂੰ ਪਤਾ। ਸਹੀ ਗੱਲ ਹੈ, ਬਿਲਕੁਲ। ਠੀਕ ਹੈ ਨਾ, ਦਾਨ ਮੰਗ ਕੇ ਨਹੀਂ ਲਿਆ ਜਾਂਦਾ ਕਿ 288 ਪਿੰਡਾਂ ਨੂੰ ਕਹਿਤਾ ਕਿ ਤੁਸੀਂ ਜਾਇਦਾਦ ਵੇਚ ਕੇ ਜਿੰਨਾ ਕਮਾਇਆ ਉਹ 5% ਦੇ ਦਿਓ ਸਾਨੂੰ, ਉਹ ਬਾਂਹ ਮਰੋੜ ਕੇ ਹੈ। ਤੁਸੀਂ ਡੀਸੀਆਂ ਤਹਿਸੀਲਦਾਰਾਂ ਨੂੰ ਕਹਿਤਾ ਵੀ ਲਿਆਓ ਫੰਡ, ਸਹੀ, ਉੱਥੇ ਤਾਂ ਨਕਦੀ ਇਕੱਠਾ ਕਰਕੇ ਤੁਹਾਨੂੰ ਪਤਾ ਨਹੀਂ ਕਿਹੜੇ ਰਾਹੀਂ ਚੈੱਕ ਕਟਾ ਕੇ ਦੇਣਗੇ। ਸਹੀ ਹੈ ਜੀ, ਬਿਲਕੁਲ। ਕਿੰਨਾ ਕਿਹਦੇ ਤੱਕ ਜਾਣਾ ਇਹ ਵੀ ਦੱਸ ਦਿਓ। ਐਮਐਲਏ ਜਿੱਥੋਂ ਲੈ ਕੇ ਆਉਣਗੇ ਉਹ ਨਕਦੀ ਲਿਆਉਣਗੇ, ਕਿਵੇਂ ਕਰਨਗੇ? ਮਤਲਬ ਜਿਵੇਂ ਸੁਖਵੀਰ ਨੇ ਇੱਕ ਦੋ ਥਾਂ ਤੇ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਅੱਧੀ ਥਾਂ ਤੇ, ਰਾਜਾ ਵੜਿੰਗ ਦੇ ਵੀ ਨੋਟ ਜੇ ਫਿਰਦੇ ਦਿਖੇ, ਉਵੇਂ ਤੁਸੀਂ ਲੋਕਾਂ ਤੋਂ ਨੋਟ ਸਿੱਧੇ ਇਕੱਠੇ ਕਰਨੇ ਆ। ਉਹ ਤਾਂ ਫਿਰ ਵੀ ਹੜ੍ਹ ਪੀੜਤਾਂ ਨੂੰ ਉਠਾ ਰਹੇ, ਇੱਥੇ ਤੁਸੀਂ ਮੰਗ ਰਹੇ ਹੋ, ਸਰਕਾਰ ਕਿਹਾ ਸਾਨੂੰ ਦੇ ਦਿਓ, ਤੁਸੀਂ ਹੜ੍ਹ ਪੀੜਤ ਹੋ। ਸਰਕਾਰ ਨੇ ਮੰਗਣੇ ਹੁੰਦੇ ਕਿ ਸਰਕਾਰ ਨੇ ਦੇਣੇ ਹੁੰਦੇ ਆ। ਸਹੀ ਗੱਲ ਹੈ, ਬਿਲਕੁਲ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਜੀ, ਜਦੋਂ ਪਹਿਲਾ ਕਾਰਜਕਾਲ ਸੀ ਉਹਨਾਂ ਦਾ। ਮੈਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੱਤਰਕਾਰੀ ਕਰਦਾ ਹੁੰਦਾ ਸੀਗਾ ਤੇ ਮੈਂ ਅਜੀਤ ਦੇ ਵਿੱਚ ਡੈਸਕ ਤੇ ਸੀ। ਠੀਕ ਹੈ ਜੀ। ਮੈਂ ਜਿਵੇਂ ਵੀਕਲੀ ਛੁੱਟੀ ਹੁੰਦੀ ਆ, ਮੈਂ ਆਪਣੇ ਸ਼ਹਿਰ ਅਨੰਦਪੁਰ ਸਾਹਿਬ ਆਇਆ ਹੋਇਆ ਸੀਗਾ ਤੇ ਇੱਕ ਪੱਤਰਕਾਰ ਸਾਥੀ ਮੇਰੇ ਕੋਲ ਆਇਆ, ਵੱਡੀ ਅਖਬਾਰ ਦਾ। ਭਾਜੀ ਅੱਜ ਕੋਈ ਵਿਸ਼ੇਸ਼ ਸਟੋਰੀ ਉਹ ਕਰਾ ਦਿਓ। ਮੈਂ ਕਿਹਾ ਵੀ ਸ਼ਹਿਰ ਦੀ ਹਲਚਲ ਕੀ ਹੈ, ਮੈਨੂੰ ਕੋਈ ਦੱਸ ਦੇ। ਉਹ ਕਹਿੰਦਾ ਆਹ ਪ੍ਰੈਸ ਨੋਟ ਆਏ ਨੇ, ਉਹਦੇ ਮੂਹਰੇ ਸਰਕਾਰੀ DPRO ਵੱਲੋਂ ਜਾਰੀ ਪ੍ਰੈਸ ਨੋਟ ਸੀ। ਠੀਕ ਹੈ। ਉਹ 'ਚ ਇੱਕ ਪ੍ਰੈਸ ਨੋਟ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਇੰਨੀ ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਆ ਰਹੇ ਨੇ, ਤਖ਼ਤ ਸ਼੍ਰੀ ਕੇਸਗੜ੍ਹ ਦਾ ਮੱਥਾ ਟੇਕਣਗੇ ਤੇ ਟਰੱਕ ਯੂਨੀਅਨ ਉਹਨਾਂ ਨੂੰ 1 ਲੱਖ ਦੀ ਥੈਲੀ ਭੇਟ ਕਰਕੇ ਸਨਮਾਨਿਤ ਕਰੂਗੀ। ਠੀਕ ਹੈ। ਸਾਰੀਆਂ ਅਖਬਾਰਾਂ ਨੇ ਸਵੇਰ ਨੂੰ ਉਹ ਖਬਰ ਲਾਈ ਕਿ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਜੀ, ਉਹਨਾਂ ਦਾ ਸਨਮਾਨ ਹੋਊਗਾ 1 ਲੱਖ ਦੀ ਥੈਲੀ ਨਾਲ। ਉਸ ਪੱਤਰਕਾਰ ਨੂੰ ਮੈਂ ਕਿਹਾ ਖਬਰ ਲਿਖ, ਅੱਛਾ, ਕਿ ਇਹ ਉਹ ਖਾਲਸੇ ਦੀ ਜਨਮ ਭੋਈ ਹੈ ਜਿਸ ਨੂੰ ਮਤਲਬ ਕਿ ਐਡਾ ਮਾਣ ਮਿਲਿਆ ਤੇ ਇੱਥੇ ਜਿਹੜਾ ਵੀ ਮੁੱਖ ਮੰਤਰੀ ਬਣਿਆ ਉਹ ਇਸ ਧਰਤੀ ਲਈ ਕੁਝ ਕਰਕੇ ਗਿਆ। ਚਾਹੇ ਗਿਆਨੀ ਜੈਲ ਸਿੰਘ ਹੈ, ਉਹ ਇਸ ਨੂੰ ਵਿਕਾਸ ਦੇ ਰਾਹ ਪਾ ਕੇ ਗਿਆ, ਹੈ ਨਾ, ਤੇ ਚਾਹੇ ਬਾਦਲ ਆ ਗਏ, ਉਹਨਾਂ ਨੇ ਫਿਰ ਮਤਲਬ ਕਿ ਇਹਨੂੰ 8ਵੇਂ ਅਜੂਬੇ ਵਜੋਂ, ਹੈ ਨਾ, ਚਿੱਟੀ ਨਗਰੀ ਵਜੋਂ ਉਭਾਰਨ ਲਈ, ਹੈ ਨਾ। ਉਸ ਤਰ੍ਹਾਂ ਫਿਰ ਮੈਂ ਕਿਹਾ ਵਿੱਚੇ ਬਿਆਨ ਸਿੰਘ ਦਾ ਦੌਰ ਪਾ ਦੇ, ਉਹਦੇ ਟਾਈਮ ਚਾਹ ਹੋਇਆ, ਭੱਠਲ ਦੇ ਟਾਈਮ ਆ ਸਕੂਲ ਇੰਨਾ ਹੋਇਆ। ਮੈਂ ਸਾਰੇ ਮੁੱਖ ਮੰਤਰੀ ਜਿਹੜਾ ਵੀ ਅਨੰਦਪੁਰ ਸਾਹਿਬ ਨੂੰ ਆਇਆ ਕੁਝ ਦੇ ਕੇ ਗਿਆ, ਪਹਿਲਾ ਮੁੱਖ ਮੰਤਰੀ ਹੈ ਜਿਹੜਾ ਇੱਥੋਂ ਆ ਕੇ ਕੁਝ ਲੈ ਕੇ ਚੱਲਿਆ। ਸਹੀ ਹੈ। ਉਹਦੀ ਖਬਰ ਦਾ ਅਸਰ ਸੀ। ਮੁੱਖ ਮੰਤਰੀ ਦਾ ਦੌਰਾ ਰੱਦ ਹੋਇਆ ਤੇ ਅਗਲੀ ਵਾਰ ਜਦੋਂ ਦੌਰਾ ਰੱਖਿਆ ਤਾਂ ਉਹ ਟਰੱਕ ਯੂਨੀਅਨ ਵਾਲੇ ਨੇੜੇ ਵੀ ਨਹੀਂ ਆਣ ਦਿੱਤੇ ਕਿ ਨਾ ਜੀ ਅਸੀਂ ਨਹੀਂ ਲੈਣਾ। ਹੋ ਸਕਦਾ ਗੁਪਤ ਤਰੀਕੇ ਨਾਲ ਬਾਅਦ ਚੋਂ ਕਿਸੇ ਨੇ ਥੈਲੀ ਭੇਟ ਕੀਤੀ ਹੋਵੇ, ਪਰ ਉਸ ਦਿਨ ਨਹੀਂ ਹੋਈ। ਸਰਕਾਰਾਂ ਲੈਣ ਲਈ ਹੁੰਦੀਆਂ ਕਿ ਦੇਣ ਲਈ ਹੁੰਦੀਆਂ? ਸਹੀ ਗੱਲ ਹੈ। ਇਹਦੀ ਸਮੀਖਿਆ ਕਰ ਲਓ। ਮੁੱਖ ਮੰਤਰੀ ਸਾਹਿਬ ਨੇ ਇਸ਼ਤਿਹਾਰ ਦੇ ਵਿੱਚ ਲਿਖਿਆ ਕਿ ਜੀ 23 ਜ਼ਿਲ੍ਹਿਆਂ ਦੇ 2300 ਪਿੰਡ ਪ੍ਰਭਾਵਿਤ ਹੋ ਗਏ। ਠੀਕ ਹੈ ਜੀ। 20 ਲੱਖ ਲੋਕ ਪ੍ਰਭਾਵਿਤ ਹੋ ਗਏ, 56 ਲੋਕਾਂ ਦੀ ਜਾਨ ਚਲ ਗਈ, 5 ਲੱਖ ਏਕੜ ਤੋਂ ਜ਼ਿਆਦਾ ਫਸਲਾਂ ਬਰਬਾਦ ਹੋ ਗਈਆਂ, 3200 ਸਕੂਲ, 1400 ਸਿਹਤ ਕੇਂਦਰ, 8500 ਕਿਲੋਮੀਟਰ ਸੜਕਾਂ, 2500 ਕੁੜੀਆਂ। ਮੁੱਖ ਮੰਤਰੀ ਸਾਹਿਬ ਤੁਹਾਡੇ ਇਸ਼ਤਿਹਾਰ 'ਚ ਹੈ। ਸਹੀ ਹੈ। ਇਹ ਇਕੱਲਾ ਇਸ਼ਤਿਹਾਰ ਦੇਣ ਲਈ ਆ। ਥੱਲੇ ਇਹਦੇ ਨਾਲ ਨਜਿੱਠਣ ਲਈ ਤਿਆਰੀ ਕਿਹੜੀ ਆ, ਮੈਨੂੰ ਟੀਮ ਦੱਸ ਦਿਓ, ਵਿਧਾਨ ਸਭਾ 'ਚ ਦੱਸ ਦਿਓ। ਸਹੀ, ਸਾਨੂੰ ਨਾ ਦੱਸੋ। ਕਿਹਨੂੰ ਲਾਇਆ ਸਕੂਲਾਂ ਦੀ ਸਮੀਖਿਆ ਲਈ, ਕਿਹਨੂੰ ਲਾਇਆ ਗਲੀਆਂ ਦੀ ਸਮੀਖਿਆ ਲਈ, ਕਿਹਨੂੰ ਘਰਾਂ ਦੀ ਲਈ, ਤੇ ਜ਼ਮੀਨ ਦੇ ਲਈ ਗਰਦੌਰੀ ਹੋ ਰਹੀ ਹੈ ਜੀ। 5 ਲੱਖ ਏਕੜ ਜ਼ਮੀਨ ਹੈ। 5 ਲੱਖ ਏਕੜ ਜ਼ਮੀਨ ਦੇ ਲਈ ਤੁਸੀਂ ਸਾਰੇ ਪੰਜਾਬ ਦੇ ਪਟਵਾਰੀ ਲਾ ਦਿਓ, ਬਾਕੀ ਪੰਜਾਬ ਖਾਲੀ ਛੱਡ ਦਿਓ, ਤਾਂ ਵੀ ਉਹ ਗਰਦੌਰੀ ਕਰਕੇ ਕਰਨਾ ਕੀ ਹੈ ਜੀ? ਜੇ ਮੁਆਵਜ਼ਾ 20,000 1 ਏਕੜ ਪਿੱਛੇ ਮਿਲਣਾ। ਸਹੀ ਹੈ, ਬਿਲਕੁਲ ਜੀ। ਕੀ ਕਰੋਗੇ? ਨੁਕਸਾਨ ਉਹਦਾ ਜੇ ਇੱਕ ਫਸਲ ਦਾ 50,000 ਹੈ ਤੇ ਦੂਜੀ ਫਸਲ ਨੂੰ ਪਤਾ ਨਹੀਂ ਖੇਤ ਤਿਆਰ ਹੋਣਾ ਕਿ ਨਹੀਂ ਹੋਣਾ, ਜੇ ਪਤਾ ਨਹੀਂ, ਤੇ ਜੀ ਤੁਸੀਂ ਦੇਣਾ 20,000 ਵੀ 5 ਕਿੱਲਿਆਂ ਤੋਂ ਉੱਪਰ ਨਹੀਂ ਮਿਲਣਾ, ਚਾਹੇ ਤੁਹਾਡੇ ਕੋਲ 6 ਕਿੱਲੇ ਹੋਣ, ਚਾਹੇ 10 ਕਿੱਲੇ ਹੋਣ, ਚਾਹੇ 20 ਕਿੱਲੇ ਹੋਣ।
ਮਿਲਣਾ ਕਮਾਲ ਦੀ 1 ਲੱਖ ਤੋਂ ਵੱਧ ਨਹੀਂ ਮਿਲਣਾ। ਹੂੰ ਮੁਰਗੀਆਂ ਤੁਸੀਂ ਘਰੇ 50 ਪਾਲੀਆਂ, ਤੁਹਾਨੂੰ 10 ਮੁਰਗੀਆਂ ਤੋਂ ਵੱਧ ਦਾ ਨਹੀਂ ਮਿਲਣਾ 100 ਰੁਪਏ ਦੇ ਹਿਸਾਬ ਨਾਲ। ਉਹ ਤੁਹਾਡਾ ਕਸੂਰ ਹੈ ਤੁਸੀਂ ਜੇ ਵੱਧ poultry ਪਾ ਲਿਆ। farm ਖੋਲ੍ਹਿਆ, ਤੁਹਾਨੂੰ 100 ਮੁਰਗੀ ਤੋਂ ਉੱਪਰ ਨਹੀਂ ਮਿਲਣਾ, 10,000 ਤੋਂ ਵੱਧ ਨਹੀਂ ਮਿਲਣਾ। ਹੂੰ ਸੋ ਫਿਰ ਇਹਦੇ ਲਈ ਕੋਈ ਨਿਯਮ ਲਿਆਓ ਨਾ। ਸਹੀ ਹੈ। ਜੇ ਥੋਤੋਂ ਤਾਂ ਕੇਂਦਰ ਨੂੰ ਲਿਖੋ ਨਾ ਹੂੰ ਕਿ ਤੋੜੋ ਜੀ ਇਹ ਨਿਯਮ, ਹੂੰ ਇਹ ਸਹੀ ਨਹੀਂਗਾ। ਤੁਹਾਡੀ ਤਾਂ ਟੀਮ ਵੀ ਕਹਿੰਦੀ ਹੈ ਕਿ ਅਤੀ ਗੰਭੀਰ ਹੈ। ਸਹੀ ਇਹਦੇ ਹੈ। ਲਈ ਕੋਈ ਰਣਨੀਤੀ ਨਹੀਂ, ਸਿਰਫ ਇਹ ਡਰਾਮਾ ਹੋਊਗਾ ਜੀ 2 ਦਿਨ। ਠੀਕ ਆ ਜੀ।